इस वक्त मेरे नाल खड़े ने आस्ट्रेलियन सिख खेडों के प्रेजिडेंट एनजैक के प्रेजिडेंट सरदार सरबजोत सिंह ढिल्लों। आओ उन्होंने गलबात करते हैं। भाई जी प्यार भरी सत श्री अकाल। वाहिगुरू जी का खालसा वाहिगुरू जी की फतेह। सो वीर जी जिस तरीके नाल तुहाडी मेहनत है, जिस तरीके नाल सुचज्जे तरीके नाल प्रबंध किए हुए वो तो असीं सवेर तो देख रहे हैं कि किस तरीके नाल जिहड़ी दुनिया इत्थे पहुंची हुई है, हज़ारां दी तादाद विच लोकी पहुंचे आ, पर हरेक दा जिहड़ा चेहरे ते एक रौनक है, एक उत्साह आ, ਉਹਦੀ ਜਿਹੜੀ ਮਗਰਲੀ ਮਿਹਨਤ ਆ ਉਹ ਤੁਹਾਡੇ ਵਰਗੇ ਵੀਰਾਂ ਦੀ ਆ, ਉਸ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇੰਡੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਹਰ ਸਾਲ ਹੀ ਗੇਮਾਂ ਆ ਕੇ ਕਵਰ ਕਰਦੇ ਹੋ। ਰਿਸ਼ਪਾਲ ਭਾਜੀ ਹੁਣਾਂ ਦਾ ਬਹੁਤ ਧੰਨਵਾਦੀ ਹਾਂ। ਤੁਸੀਂ ਬ੍ਰਿਸਬੇਨ ਖੇਡਾਂ ਦੇ ਵਿੱਚ ਇੰਨਾ ਵਧੀਆ ਕਵਰ ਕੀਤਾ। ਲੋਕਾਂ ਨੂੰ ਪੁਰਾਣੀਆਂ ਜਿਹੜੀਆਂ ਅੱਜ ਤੋਂ 25-30 ਸਾਲ ਪੁਰਾਣੀਆਂ ਖੇਡਾਂ ਜਦੋਂ ਸ਼ੁਰੂ ਹੋਈਆਂ ਉਦੋਂ ਦੀਆਂ ਵੀਡੀਓ ਵਿਖਾਈਆਂ ਲਾਈਵ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ। ਬ੍ਰਿਸਬੇਨ ਦੀਆਂ ਖੇਡਾਂ ਜੋ ਵੀ ਤੁਸੀਂ ਯੋਗਦਾਨ ਪਾਇਆ, ਜਿਹੜੀਆਂ ਹੁਣ ਐਡੀਲੇਡ ਸੇ ਖੇਡਾਂ ਹੋ ਰਹੀਆਂ, ਇਹ ਤਿਆਰੀ 2 ਸਾਲ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਜਿਹੜੀ ਇੱਥੋਂ ਦੀ ਕਮੇਟੀ ਹੈ ਉਹ ਸਾਰੇ ਆਪਣੇ ਨਵੇਂ ਮੁੰਡਿਆਂ ਨੇ ਐਤਕੀ ਰਲ ਕੇ ਹੰਬਲਾ ਮਾਰਿਆ। ਜੇ ਤੁਸੀਂ ਦੇਖੋਗੇ ਵੀ ਕਿੰਨੇ ਸੋਹਣੇ ਪ੍ਰਬੰਧ ਆ, ਇੰਨੇ ਸੋਹਣੇ ਪ੍ਰਬੰਧ ਕਰਨੇ ਬਿਨਾਂ ਐਕਸਪੀਰੀਅੰਸ ਤੋਂ ਬਹੁਤ ਵੱਡੀ ਗੱਲ ਆ। ਫਿਰ ਸਾਡੇ ਇੱਥੋਂ ਦੇ ਜਿਹੜੇ ਸੀਨੀਅਰ ਮੈਂਬਰ ਆ ਆਪਣੀ ਕਮਿਊਨਿਟੀ ਦੇ ਐਨਜ਼ੈਕ ਦੇ ਵਿੱਚ ਜਿਹੜੇ ਕਾਫੀ ਦੇਰ ਤੋਂ ਕੰਮ ਕਰ ਰਹੇ ਆ, ਪ੍ਰਦੀਪ ਪਾਂਗਲੀ, ਹੋਰ ਬਹੁਤ ਵੀਰ ਸੱਜਣ ਆਪਣੇ, ਮਿੰਟੂ ਬਰਾੜ ਹੁਣੀ, ਹੋਰ ਜਿੰਨੇ ਵੀ ਸਾਡੇ ਸਪੋਂਸਰਸ ਜਿਨ੍ਹਾਂ ਨੇ ਆਪਣਾ ਤਨੋਂ ਮਨੋਂ ਤੇ ਧਨੋਂ ਸਾਥ ਦਿੱਤਾ, ਇਹ ਉਹਨਾਂ ਦੇ ਸਾਰਿਆਂ ਦੇ ਯੋਗਦਾਨ ਦਾ ਸਿੱਟਾ। ਇੰਨੀਆਂ ਸੋਹਣੀਆਂ ਗੇਮਾਂ ਜਿਹੜੀਆਂ ਇਹ ਅੱਜ ਡੇ 1 ਤੇ ਇੱਦਾਂ ਲੱਗਦਾ ਜਿਵੇਂ ਨਹੀਂ ਤਾਂ ਜ਼ਿਆਦਾਤਰ ਰਸ਼ ਤੀਜੇ ਦਿਨ ਜ਼ਿਆਦਾ ਹੁੰਦਾ। ਡੇ 1 ਤੇ ਆਪਾਂ ਨੂੰ ਤਿਲ ਸੁੱਟਣ ਨੂੰ ਥਾਂ ਨਹੀਂ ਜੇ ਆਪਾਂ ਦੇਖੀਏ ਤਾਂ। ਬਿਲਕੁਲ। ਸੋ ਬਾਈ ਜੀ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਸ਼ੁਰੂ ਹੋਇਆ 36 ਸਾਲ ਹੋ ਗਏ, ਤੇ ਇਹ ਜਿਹੜਾ ਮੁੱਖ ਮੰਤਵ ਸੀ ਇਹਦਾ ਉਹ ਸੀ ਸਾਡੀ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨਾ। ਤੇ ਮੇਰੇ ਖਿਆਲ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਸਿਰ ਤੇ ਇਹ ਸਿਹਰਾ ਸੱਜਦਾ ਕਿ ਅੱਜ ਸਾਡੇ ਆਸਟ੍ਰੇਲੀਅਨ ਟੀਮਾਂ ਦੇ ਵਿੱਚ ਜਿਹੜੇ ਆ ਦਸਤਾਰਾਂ ਵਾਲੇ ਮੁੰਡੇ ਖੇਡ ਰਹੇ ਆ, ਸਾਡੀਆਂ ਧੀਆਂ ਖੇਡ ਰਹੀਆਂ ਆ। ਉਹ ਸਭ ਕੁਝ ਵੇਖ ਕੇ ਤੁਹਾਨੂੰ ਕਿੱਦਾਂ ਦਾ ਲੱਗਦਾ? ਦੇਖੋ ਇਹ ਉਪਰਾਲਾ ਬੜਾ ਹੀ ਯੂਨੀਕ ਆ। ਆਪਾਂ ਸਾਰੀ ਦੁਨੀਆ ਘੁੰਮ ਲਈਏ, ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਸੰਸਥਾ ਨਹੀਂ। ਬੜੀਆਂ ਸੰਸਥਾਵਾਂ ਆਪਣੀ ਕਮਿਊਨਿਟੀ ਦੀਆਂ, ਪਰ ਜਿਵੇਂ ਆਸਟ੍ਰੇਲੀਅਨ ਸਿੱਖ ਖੇਡਾਂ ਇਹ ਬਿਲਕੁਲ ਹੀ ਡਿਫਰੈਂਟ ਆ। ਇੱਥੇ ਆਪਣੇ ਭਾਈਚਾਰੇ ਨੂੰ ਜਿਵੇਂ ਇਕੱਠਾ ਕੀਤਾ, ਸਾਡੇ ਜਿਹੜੇ ਇੱਥੇ ਹੁੰਦੇ ਸੀਨੀਅਰ ਮੈਂਬਰ ਸਾਡੀ ਕਮਿਊਨਿਟੀ ਦੇ ਜਿਹੜੇ ਇੱਥੋਂ ਪਹਿਲੋਂ ਆਏ, ਉਹਨਾਂ ਨੇ ਕਿੰਨੀ ਵੱਡੀ ਦੂਰਅੰਦੇਸ਼ੀ, ਕਿੰਨੀ ਸਮਝ ਰੱਖ ਕੇ ਇਹਨਾਂ ਨੂੰ ਚਲਾਇਆ। ਔਰ ਸ਼ੁਰੂ ਤੋਂ ਜੇ ਤੁਸੀਂ ਕੌਨਸਟੀਟਿਊਸ਼ਨ ਪੜ੍ਹੋ, ਗੇਮਾਂ ਦੇ ਨਾਲ ਥੋੜ੍ਹਾ ਜੁੜੋ, ਤੇ ਤੁਹਾਨੂੰ ਪਤਾ ਲੱਗੂਗਾ ਵੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣਾ ਸੱਭਿਆਚਾਰ, ਆਪਣਾ ਧਰਮ, ਆਪਣਾ ਸਪੋਰਟਸਮੈਨ ਸਪਿਰਿਟ ਬੱਚਿਆਂ ਨੂੰ ਸਾਰਿਆਂ ਨੂੰ ਇਕੱਠਾ ਕਰਨ ਦਾ ਜਿਹੜਾ ਇੱਕ ਬਹੁਤ ਹੀ ਸੋਹਣਾ ਮਾਹੌਲ ਬਣਿਆ। ਵੇਖੋ ਹਰ ਸਾਲ ਹੁਣ ਜਿਹੜੇ ਵੀ ਬੱਚੇ ਈਸਟਰ ਤੇ ਪਰਿਵਾਰ ਛੁੱਟੀਆਂ ਲੈਂਦੇ ਉਹਨਾਂ ਨੇ ਹੁੰਦਾ ਵੀ ਸਿੱਖ ਗੇਮਾਂ 'ਤੇ ਜ਼ਰੂਰ ਜਾਣਾ ਸੀ। ਅਗਲੇ ਸਾਲ ਹੁਣ ਸਿਡਨੀ ਹੋਣਗੀਆਂ, ਫਿਰ ਉਸ ਤੋਂ ਬਾਅਦ ਮੈਲਬਨ ਹੈ। ਇਸੇ ਤਰ੍ਹਾਂ ਹੀ ਆਪਣਾ ਇਹ ਸਾਂਝ ਵੱਧਦੀ ਰਹੇ ਪਿਆਰ ਮੁਹੱਬਤ ਨਾਲ, ਤੇ ਇਸ ਤਰ੍ਹਾਂ ਹੀ ਚੱਲਦਾ ਰਹੇ। ਬਿਲਕੁਲ 36 ਸਾਲਾਂ ਤੋਂ ਲਗਾਤਾਰ ਆਸਟ੍ਰੇਲੀਅਨ ਸਿੱਖ ਖੇਡਾਂ ਹਰ ਵਰੇ ਜਿਹੜੀਆਂ ਨਵੀਆਂ ਬੁਲੰਦੀਆਂ ਨੂੰ ਛੂਹਦੀ ਆ। ਤੇ ਕੱਲ੍ਹ ਮੈਂ ਦੇਖਿਆ ਕਿ ਕਿਸ ਤਰੀਕੇ ਨਾਲ ਇੱਥੇ ਇੱਕ ਉਪਰਾਲਾ ਕੀਤਾ ਗਿਆ ਜਿੱਥੇ ਸਾਡੀਆਂ ਜਿਹੜੀਆਂ ਭੈਣਾਂ ਆ ਉਹਨਾਂ ਦੀਆਂ ਉਪਲਬਧੀਆਂ ਨੂੰ ਐਪਰੀਸ਼ੀਏਟ ਕਰਨ ਲਈ ਇੱਕ ਵੂਮਨ ਸੈਸ਼ਨ ਚਲਾਇਆ ਗਿਆ। ਉਹ ਬਹੁਤ ਵੱਡੀ ਗੱਲ ਹੈ। ਬਹੁਤ ਅੱਛਾ। ਫਿਰ ਐਡੀਲੇਡ ਦੇ ਜਿਹੜੇ ਆਪਣੇ ਸਾਡੇ ਪੁਰਾਣੇ ਮੈਂਬਰ ਆ ਜਿਹੜੇ ਸਾਡੀ ਕਮੇਟੀ ਦੇ, ਉਹਨਾਂ ਦੇ ਪਰਿਵਾਰ ਦੇ ਬੱਚਿਆਂ ਨੇ ਰਲ ਕੇ, ਸਾਰਿਆਂ ਫੀਮੇਲਸ ਨੇ ਰਲ ਕੇ ਬਹੁਤ ਅੱਛਾ ਉਪਰਾਲਾ ਕੀਤਾ। ਔਰ ਇਹ ਹਰ ਵਾਰੀ ਹੋਣਾ ਚਾਹੀਦਾ, ਕਿਉਂਕਿ ਜੇ ਸਾਡੀਆਂ ਭੈਣਾਂ ਬੱਚੇ ਫੀਮੇਲ ਪਾਰਟੀਸਪੇਸ਼ਨ ਜ਼ਿਆਦਾ ਹੋਊਗੀ ਗੇਮਾਂ ਦੇ ਵਿੱਚ, ਤੇ ਗੇਮਾਂ ਹੋਰ ਵੀ ਇਸ ਤੋਂ ਵਧੀਆ ਹੋਣਗੀਆਂ। ਔਰ ਇਹ ਅਸੀਂ ਕੋਸ਼ਿਸ਼ ਕਰ ਰਹੇ ਪਿਛਲੇ 3-4 ਸਾਲਾਂ ਤੋਂ। ਸਾਡੇ ਹੁਣ ਐਤਕੀ ਵਾਈਸ ਪ੍ਰੈਜ਼ੀਡੈਂਟ ਭੈਣ ਜੀ ਹੁਣੀ ਪਰਮਵੀਰ ਸੰਘਾ ਜੀ ਨੇ, ਅੱਗੇ ਤੋਂ ਵੀ ਸਾਨੂੰ ਇਹ ਵੀ ਵੱਧ ਤੋਂ ਵੱਧ ਸਾਡੀ ਜਿਹੜੀ ਮੇਨ ਕਮੇਟੀ ਉਹਦੇ ਵਿੱਚ ਫੀਮੇਲ ਪਾਰਟੀਸਪੇਸ਼ਨ ਜ਼ਿਆਦਾ ਹੋਊਗੀ। ਮੈਨੂੰ ਪਤਾ ਪ੍ਰਧਾਨ ਸਾਹਿਬ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਹੋ, ਪਰ ਇੱਕ ਅਖੀਰਲਾ ਸਵਾਲ ਕਿ ਇੱਥੇ ਇਹ 3 ਦਿਨ ਦੇ ਵਿੱਚ ਆਸਟ੍ਰੇਲੀਆ ਦੇ ਹਰ ਕੋਨੇ ਤੋਂ ਪੰਜਾਬੀ ਪਹੁੰਚਣਾ ਆ, ਤੇ ਤੁਹਾਨੂੰ ਅੱਜ ਦਾ ਕਿਉਂਕਿ ਜਿਸ ਤਰੀਕੇ ਬੇਸ਼ੱਕ ਕਮੇਟੀ ਜਿੰਨੀ ਮਰਜ਼ੀ ਮਿਹਨਤ ਕਰ ਲੇ, ਵਲੰਟੀਅਰ ਜਿੰਨੇ ਮਰਜ਼ੀ ਮਿਹਨਤ ਕਰ ਲੈਣ, ਪਰ ਜੇ ਸਾਨੂੰ ਲੋਕਾਂ ਦਾ ਸਾਥ ਨਾ ਮਿਲੇ ਤਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਮੰਤਵ ਹੈ ਉਹ ਫਿੱਕਾ ਪੈ ਜਾਂਦਾ ਆ। ਤੇ ਜੇ ਤੁਸੀਂ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਤਾਂ ਪਲੀਜ਼। ਨਹੀਂ, ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ, ਸਪੋਂਸਰਸ ਦਾ, ਲੋਕਲ ਕਮੇਟੀ ਦਾ, ਸਾਰੇ ਇੱਕ ਜੀ ਦਾ, ਆਪਣੇ ਕਮਿਊਨਿਟੀ ਦਾ ਜਿਹੜਾ ਚੱਲ ਕੇ ਆਇਆ, ਜਿਹਨਾਂ ਨੇ ਆਪਣੀ ਕਮਾਈ 'ਚੋਂ ਤਿਲ ਫੁੱਲ ਸਿੱਖ ਖੇਡਾਂ 'ਤੇ ਲਾਇਆ। ਸਾਰਿਆਂ ਦੇ ਯੋਗਦਾਨ ਦੇ ਨਾਲ ਹੀ ਇਹ ਖੇਡਾਂ ਜਿਹੜੀਆਂ ਇਹ ਸਿਰੇ ਚੜ੍ਹਦੀਆਂ। ਤੇ ਜਿਹੜੀ ਸੋਸ਼ਲ ਕਮੇਟੀ, ਸੋਸ਼ਲ ਮੀਡੀਆ ਜਿਹੜੀ ਹੈਗੀ ਹੈ, ਉਹ ਅੱਜ ਕੱਲ੍ਹ ਬੜਾ ਵਧੀਆ ਟੂਲ ਹੈ। ਹੁਣ ਤੁਹਾਡੇ ਸਾਰੇ ਵੀਰਾਂ ਦਾ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਤਕਰੀਬਨ ਮਹੀਨਾ 1.5 ਮਹੀਨਾ ਪਹਿਲੋਂ
ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਸਿੱਖ ਖੇਡਾਂ ਦੇ ਹਰੇਕ ਚੀਜ਼ ਨੂੰ, ਪਹਿਲੂ ਨੂੰ ਦੱਸਿਆ ਤੇ ਲੋਕੀ ਫਿਰ ਉਹ ਪਸੰਦ ਕਰਦੇ ਆ ਤੇ ਫਿਰ ਉਹ ਯੋਗਦਾਨ ਪਾਉਂਦੇ। ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਪ੍ਰਧਾਨ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸੋ ਇਹ ਨੇ ਸਰਦਾਰ ਸਰਬਜੋਤ ਸਿੰਘ ਢਿੱਲੋਂ, ਪ੍ਰੈਜ਼ੀਡੈਂਟ ਐਨਜ਼ੈਕ ਕਮੇਟੀ, ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤੇ ਜਿਨ੍ਹਾਂ ਨੇ ਅਪੀਲ ਕੀਤੀ ਕਿ ਜੇ ਬੇਸ਼ੱਕ ਉਹਨਾਂ ਨੇ ਜਿੰਨੀ ਮਰਜ਼ੀ ਮਿਹਨਤ ਕੀਤੀ ਉਹਦੇ ਨਾਲ ਨਾਲ ਸਾਡਾ ਸਾਥ ਦੇਣਾ ਵੀ ਕਿਤੇ ਨਾ ਕਿਤੇ ਜ਼ਰੂਰੀ ਬਣਦਾ। ਸੋ ਤੁਸੀਂ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਦੇ ਨਾਲ, ਤੇ ਇੱਦਾਂ ਹੀ ਜਿਹੜੀ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਪਲ ਪਲ ਦੀ ਅਪਡੇਟ ਤੁਹਾਨੂੰ ਮਿਲਦੀ ਰਹੂਗੀ। ਬਹੁਤ ਬਹੁਤ ਧੰਨਵਾਦ।